एक पासे ਜਿਹੜਾ ਇਹ ਨਰਿੰਦਰ ਮੋਦੀ ਹੈ ਨਾ, ਇਹਦੀ ਹਕੂਮਤ ਦੁਨੀਆ ਨੂੰ ਇਹ ਦੱਸਦੀ ਪਈ ਹੈ ਕਿ ਭਾਰਤ 21ਵੀਂ ਸਦੀ ਦਾ ਸਭ ਤੋਂ ਵੱਡਾ ਸੁਪਰ ਪਾਵਰ ਹੈ। ਦੂਜੇ ਪਾਸੇ ਹਜ਼ਾਰਾਂ ਨਹੀਂ ਲੱਖਾਂ ਨੌਜਵਾਨ ਆਪਦੇ ਚਿਹਰਿਆਂ ਦੇ ਉੱਤੇ ਕਾਕਰੋਚ ਦਾ ਮਾਸਕ ਪਾ ਕੇ ਤੇ ਸੜਕਾਂ ਦੇ ਉੱਤੇ ਨਿਕਲਦੇ ਪਏ। ਸੋਸ਼ਲ ਮੀਡੀਆ ਦੇਖ ਲਓ ਚੁੱਕ ਕੇ, ਹਰ ਪਾਸੇ ਕਾਕਰੋਚ ਹੀ ਕਾਕਰੋਚ ਹੋਏ ਪਏ ਨੇ। ਇਹ ਕੋਈ ਮੀਮ ਨਹੀਂ ਹੈਗੀ, ਕੋਈ ਵਾਇਰਲ ਹੈਸ਼ਟੈਗ ਨਹੀਂ ਹੈਗਾ, ਇਹ ਨੌਜਵਾਨਾਂ ਦਾ ਗੁੱਸਾ ਹੈ, ਇਹ ਉਹਨਾਂ ਦੀ ਮਾयूसी है। और ये ਜਿਹੜੀ तहरीक है अचानक आसमान तो नहीं उतरी। भारत के करोड़ों नौजवान ਜਿਹੜੇ ਨੇ ਉਹ ਆਪਣੀਆਂ ਚੀਕਾਂ ਮਾਰ ਕੇ ਹਕੂਮਤ ਨੂੰ ਬਾਵਰ ਕਰਾਉਂਦੇ ਪਏ ਆ ਕਿ ਵੀ ਅਸੀਂ ਤੁਹਾਡੇ ਤੋਂ ਕਿੰਨੇ ਤੰਗ ਆ। ਬੇਰੁਜ਼ਗਾਰੀ ਹੈ, ਪੇਪਰ ਲੀਕ ਹੁੰਦੇ ਆ, ਹਰ ਚੀਜ਼ ਦੇ ਵਿੱਚ ਬੇਜ਼ਾਬਤਗੀਆਂ ਨੇ। ਜਿਹੜੀ ਇਹ ਤਹਿਰੀਕ ਹੈ ਇੱਕ ਤਨਜ਼ੋ ਮਜ਼ਾਕ ਤੋਂ ਸ਼ੁਰੂ ਹੋਈ ਹੈ ਔਰ ਇਸ ਤਹਿਰੀਕ ਦਾ ਸਭ ਤੋਂ ਨੁਮਾਇਆ ਚਿਹਰਾ ਅਭਿਜੀਤ ਦਿਪਕੇ 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਹੋਣ ਵਾਲੇ ਇhtਜਾਜ ਦੀ ਕਿਆਦਤ ਵੀ ਕੀਤੀ। ਸੈਂਕੜੋਂ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨੌਜਵਾਨ ਜਮ੍ਹਾਂ ਕੀਤੇ ਆ ਜਿਨ੍ਹਾਂ ਨੇ ਤਾਲੀਮੀ ਨਿਜ਼ਾਮ ਦੇ ਵਿੱਚ ਇਸਲਾਹਾਤ, ਇਮਤਿਹਾਨੀ ਸ਼ਫਾਫੀਅਤ ਇਹਦੇ ਮਗਰ ਪਏ। ਵੈਸੇ ਧਰਮਿੰਦਰ ਜਿਹੜਾ ਹੈਗਾ ਖਾਸ ਤਾਂ ਮੁਤਾਲਬਾ ਇਹ ਹੈ ਕਿ ਵੀ ਇਹਨੂੰ ਇਹਦੀ ਸੀਟ ਤੋਂ ਹਟਾਓ। ਮੋਦੀ ਵਾਸਤੇ ਨਾ ਸਿਰਫ ਹੁਣ ਭਾਰਤ ਤੋਂ ਬਾਹਰ ਦੀ ਹਦੂਦ ਜਿਹੜੀ ਉਹ ਖਤਰਾ ਹੈਗੀ ਹੈ, ਬਲਕਿ ਭਾਰਤ ਦੇ ਅੰਦਰ ਵੀ ਉਹਦੇ ਵਾਸਤੇ ਇਹ ਨੌਜਵਾਨ ਖਤਰਾ ਬਣਦੇ ਜਾ ਰਹੇ ਆ। ਪਾਰਲੀਮੈਂਟ ਹੋ ਗਿਆ, ਰਿਆਸਤ ਹੋ ਗਈ, ਤਨਜ਼ੀਮੀ ਢਾਂਚੇ ਹੋ ਗਏ, ਉਹਨਾਂ ਨੂੰ ਕਾਕਰੋਚ ਜਨਤਾ ਪਾਰਟੀ ਨੇ ਹਿਲਾ ਕੇ ਰੱਖ ਦਿੱਤਾ ਹੈ। ਕਾਕਰੋਚ ਜਨਤਾ ਪਾਰਟੀ ਹੈ ਆਉਣ ਵਾਲੇ ਕੁਝ ਹੀ ਟਾਈਮ ਦੇ ਵਿੱਚ ਮੋਦੀ ਵਾਸਤੇ ਸਭ ਤੋਂ ਵੱਡਾ ਖਤਰਾ ਬਣੇਗੀ। ਕਾਕਰੋਚ ਜਨਤਾ ਪਾਰਟੀ ਦਾ ਅਸਲ ਹਦਫ ਜਿਹੜਾ ਹੈ ਉਹ ਵੈਸੇ ਵੀ ਅਗਰ ਦੇਖਿਆ ਜਾਵੇ ਨਾ ਤਾਂ ਉਹਨਾਂ ਦਾ ਸਿਰਫ ਮੋਦੀ ਨਹੀਂ ਹੈ, ਬਲਕਿ ਇਹ ਨਿਜ਼ਾਮ ਜਿਹੜੀ ਬਦ ਇੰਤਜ਼ਾਮੀ ਹੈ ਇਮਤਿਹਾਨੀ ਮਰਾਕਜ਼ ਦੇ ਵਿੱਚ ਜਿਹੜੇ ਪੇਪਰ ਲੀਕਸ ਹੁੰਦੇ ਨੇ, ਉਹ ਤਾਲੀਮੀ ਬੁਹਰਾਨ ਜਿਹੜਾ ਹੈਗਾ ਉਹ, ਔਰ ਨੌਜਵਾਨਾਂ ਦਾ ਮੁਸਤਕਬਲ। ਇਹਨੇ ਬਕਾਇਦਾ ਕੋਈ ਇਲੈਕਸ਼ਨ ਤਾਂ ਨਹੀਂ ਲੜਿਆ, ਲੇਕਿਨ ਇਹ ਤਹਿਰੀਕ ਹੌਲੀ ਹੌਲੀ ਬਹੁਤ ਸਾਰੇ ਸੰਜੀਦਾ ਹਲਕੇ ਜਿਹੜੇ ਨੇ ਉਹਨਾਂ 'ਚ ਮਕਬੂਲ ਹੁੰਦੀ ਪਈ ਹੈ। बिस्मिल्लाहिर्रहमानिर्रहीम, अस्सलाम वालेकुम। तुसी देख रहे हैं 360 डिजिटल पंजाबी और मैं हाँ तुहाडी मेज़बान शमाइला नियाज़। भारत दे विच वैसे रोज़ाना ही कोई नवीं खिचड़ी पकदी पई हुंदी है। ਅੱਜ ਕੱਲ ਜਨਾਬੇ ਵਾਲਾ ਕਾਕਰੋਚ ਜਨਤਾ ਪਾਰਟੀ ਨੇ ਨਾਸਾ ਥਾਣੀ ਧੂਆਂ ਕੱਢਿਆ ਹੋਇਆ। ਚੱਲਦਾ ਕੀ ਪਿਆ ਦੱਸਦੇ ਹਾਂ ਇਸ ਵਲੌਗ ਦੇ ਵਿੱਚ। ਭਾਰਤ ਦੇ ਵਿੱਚ ਜਿਹੜਾ ਨਾ ਕੋਈ ਇੱਕ ਨਹੀਂ, ਦੋ ਨਹੀਂ, ਬਹੁਤ ਸਾਰੇ ਅਜੀਬੋ ਗਰੀਬ ਜੇ ਮੰਜ਼ਰ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਪਏ ਆ। ਚੱਲਦਾ ਇਹ ਪਿਆ ਜਨਾਬ, ਇੱਕ ਪਾਸੇ ਜਿਹੜਾ ਇਹ ਨਰਿੰਦਰ ਮੋਦੀ ਹੈ ਨਾ, ਇਹਦੀ ਹਕੂਮਤ ਦੁਨੀਆ ਨੂੰ ਇਹ ਦੱਸਦੀ ਪਈ ਹੈ, ਵੱਡੀਆਂ ਛੱਡਦੀ ਪਈ ਹੈ ਕਿ ਭਾਰਤ 21ਵੀਂ ਸਦੀ ਦਾ ਸਭ ਤੋਂ ਵੱਡਾ ਸੁਪਰ ਪਾਵਰ ਹੈ। ਤਾਕਤ ਜਿਹੜੀ ਨਾ ਸਾਡੇ ਡੋਲਿਆਂ 'ਚ ਹੈਗੀ, ਕਿਸੇ ਕੋਲ ਹੈ ਹੀ ਨਹੀਂ। ਦੂਜੇ ਪਾਸੇ ਹਜ਼ਾਰਾਂ ਨਹੀਂ ਲੱਖਾਂ ਨੌਜਵਾਨ ਆਪਦੇ ਚਿਹਰਿਆਂ ਦੇ ਉੱਤੇ ਕਾਕਰੋਚ ਦਾ ਮਾਸਕ ਪਾ ਕੇ ਤੇ ਸੜਕਾਂ ਦੇ ਉੱਤੇ ਨਿਕਲਦੇ ਪਏ ਆ। ਤੁਹਾਨੂੰ ਲੱਗਦਾ ਮੈਂ ਮਜ਼ਾਕ ਕਰਦੇ ਪਈ ਹਾਂ? ਨਹੀਂ ਬਈ, ਸੋਸ਼ਲ ਮੀਡੀਆ ਦੇਖ ਲਓ ਚੁੱਕ ਕੇ, ਹਰ ਪਾਸੇ ਕਾਕਰੋਚ ਹੀ ਕਾਕਰੋਚ ਹੋਏ ਪਏ ਨੇ। ਲੇਕਿਨ ਇਹਦੇ ਪਿੱਛੇ ਜਿਹੜੀ ਛੁਪੀ ਕਹਾਣੀ ਹੈ ਉਹਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਹੈਗਾ। ਲੋਕੀ ਸਮਝਦੇ ਆ ਕਿ ਸ਼ਾਇਦ ਇਹ ਤਹਿਰੀਕ ਬਸ ਐਂ ਚੱਲੀ ਤੇ ਐਂ ਪਿਛਾਂ ਹੋ ਜਾਏਗੀ। ਨਹੀਂ, ਇਹ ਕੋਈ ਮੀਮ ਨਹੀਂ ਹੈਗੀ, ਕੋਈ ਵਾਇਰਲ ਹੈਸ਼ਟੈਗ ਨਹੀਂ ਹੈਗਾ, ਇਹ ਨੌਜਵਾਨਾਂ ਦਾ ਗੁੱਸਾ ਹੈ, ਇਹ ਉਹਨਾਂ ਦੀ ਮਾयूसी ਹੈ ਔਰ ਇਹ ਬੇਇਤਮਾਦੀ ਹੈ ਉਸ ਹਕੂਮਤ ਦੇ ਉੱਤੇ। ਹਮੇਸ਼ਾ ਕਿਸੇ ਵੀ ਮੁਲਕ ਦੇ ਵਿੱਚ ਅਗਰ ਇਨਕਲਾਬ ਆਇਆ ਹੈ ਤਾਂ ਉਹ ਨੌਜਵਾਨ ਲੈ ਕੇ ਆਏ ਨੇ ਔਰ ਇਹ ਜਿਹੜੀ ਤਹਿਰੀਕ ਹੈ ਅਚਾਨਕ ਆਸਮਾਨ ਤੋਂ ਨਹੀਂ ਉਤਰੀ। ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਕਈ ਸਾਲ ਪੁਰਾਣੀਆਂ ਨੇ ਔਰ ਮਸਾਇਲ ਨਾਲ ਜੁੜੀਆਂ ਹੋਈਆਂ ਨੇ। ਭਾਰਤ ਦੇ ਕਰੋੜੋਂ ਨੌਜਵਾਨ ਜਿਹੜੇ ਨੇ ਉਹ ਆਪਣੀਆਂ ਚੀਕਾਂ ਮਾਰ ਕੇ ਹਕੂਮਤ ਨੂੰ ਬਾਵਰ ਕਰਾਉਂਦੇ ਪਏ ਆ ਕਿ ਵੀ ਅਸੀਂ ਤੁਹਾਡੇ ਤੋਂ ਕਿੰਨੇ ਤੰਗ ਆ। ਬੇਰੁਜ਼ਗਾਰੀ ਹੈ, ਕੀ ਨਹੀਂ ਹੈਗਾ, ਉੱਥੇ ਪੇਪਰ ਲੀਕ ਹੁੰਦੇ ਆ, ਹਰ ਚੀਜ਼ ਦੇ ਵਿੱਚ ਬੇਜ਼ਾਬਤਗੀਆਂ ਨੇ। ਇਹਨਾਂ ਸਾਰੇ ਮਸਾਇਲ ਦੇ ਕਰਕੇ ਇਹ ਜਿਹੜੀ ਕਾਕਰੋਚ ਜਨਤਾ ਪਾਰਟੀ ਹੈ ਨਾ, ਇਹ ਵਜੂਦ ਚਾਹੀਏ। ਕਿਉਂਕਿ ਇੱਕ ਜਿਹੜਾ ਅਦਾਲਤੀ ਰਿਮਾਰਕ ਸੀ ਉਹ ਸੋਸ਼ਲ ਮੀਡੀਆ ਤੇ ਗਰਦਿਸ਼ ਕਰ ਗਿਆ। ਉਹਨੇ ਆਖਿਆ ਜਨਾਬ ਕਿ ਤਾਂ ਕਾਕਰੋਚ ਨੇ, ਨੌਜਵਾਨ ਤਾਂ ਪੈਰਾਸਾਈਟ ਨੇ। ਨਵੀਂ ਬਹਿਸ ਛਿੜ ਗਈ, ਨੌਜਵਾਨਾਂ ਨੇ ਤੰਜ਼ਨ ਇਹ ਪਾਰਟੀ ਬਣਾਈ। ਤੰਜ਼ਨ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਸਾਨੂੰ ਡਾਕਟਰ ਇੰਜੀਨੀਅਰ ਆਖਿਆ ਜਾਵੇ, ਸਾਨੂੰ ਤੁਸੀਂ ਕਾਕਰੋਚ ਆਖਿਆ ਹੈ ਨਾ, ਕਾਕਰੋਚ ਹੀ ਸਹੀ। ਔਰ ਇੱਕ ਤੰਜ਼ ਨਾਲ ਇਹ ਪਾਰਟੀ ਮੁਕੰਮਲ ਤੌਰ ਤੇ ਕਾਕਰੋਚ ਜਨਤਾ ਪਾਰਟੀ ਬਣ ਗਈ, ਜਿਹਨੇ ਬੀਜੇਪੀ ਨੂੰ ਵੀ ਸੈਰ ਤੇ ਠੁੱਡਾ ਮਾਰ ਕੇ ਕਰਤਾ। ਔਰ ਇਸ ਤਹਿਰੀਕ ਦਾ ਸਭ ਤੋਂ ਨੁਮਾਇਆ ਚਿਹਰਾ ਅਭਿਜੀਤ ਦਿਪਕੇ, ਉਹ ਅਮਰੀਕਾ ਦੇ ਵਿੱਚ ਤਾਲੀਮ ਹਾਸਲ ਕਰਦਾ ਪਿਆ। ਉਹਦੀ ਜਿਹੜੀ ਇੱਕ ਆਨਲਾਈਨ ਮੁਹਿੰਮ ਸੀ, ਉਹਨੇ ਦਿਨ ਨਾ ਵੇਖਿਆ ਨਾ ਰਾਤ ਵੇਖੀ, ਉਹਨੇ ਇੱਕ ਤਹਿਰੀਕ ਬਣਾ ਦਿੱਤੀ। 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਹੋਣ ਵਾਲੇ ਇhtਜਾਜ ਦੀ ਕਿਆਦਤ ਵੀ ਕੀਤੀ। ਸੈਂਕੜੋਂ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨੌਜਵਾਨ ਜਮ੍ਹਾਂ ਕੀਤੇ ਆ। ਬੇਸ਼ੁਮਾਰ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ, ਜਿਨ੍ਹਾਂ ਨੇ ਤਾਲੀਮੀ ਨਿਜ਼ਾਮ ਦੇ ਵਿੱਚ ਇਸਲਾਹਾਤ, ਇਮਤਿਹਾਨੀ ਸ਼ਫਾਫੀਅਤ ਔਰ ਵਫਾਕੀ ਵਜ਼ੀਰ ਤਾਲੀਮ ਇਹਦੇ ਮਗਰ ਪਏ। ਵੈਸੇ ਧਰਮਿੰਦਰ ਜਿਹੜਾ ਹੈਗਾ ਇਹਦੇ ਉੱਤੇ ਧਿਆਨ ਦਿੱਤਾ ਹੈ ਔਰ ਇਹਦੇ ਕੋਲੋਂ ਇਸਤੀਫੇ ਦਾ ਮੁਤਾਲਬਾ ਕੀਤਾ ਹੈ। ਵੈਸੇ ਤਾਂ ਕਾਕਰੋਚ ਜਨਤਾ ਪਾਰਟੀ ਉਹਦਾ ਖਾਸ ਮੁਤਾਲਬਾ ਇਹ ਹੈ ਕਿ ਵੀ ਇਹਨੂੰ ਇਹਦੀ ਸੀਟ ਤੋਂ ਹਟਾਓ। ਇੱਥੇ ਅਸਲ ਸਵਾਲ ਇਹ ਪੈਦਾ ਹੁੰਦਾ ਹੈ
ਕਿ ਹੁਣ ਵੀ ਮੋਦੀ ਹਕੂਮਤ ਨੂੰ ਜਿਹੜਾ ਨਾ ਉਹ ਅਕਲ ਨਹੀਂ ਆਣੀ ਹੈਗੀ, ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਜਮਹੂਰੀ ਮੁਲਕ ਕਹਿੰਦਾ ਹੈ। ਔਰ ਇਹ ਮੋਦੀ ਜਿਹੜੀ ਸਰਕਾਰ ਹੈ ਇਹ ਕੀ ਸਮਝਦੀ ਹੈ, ਇਹ ਅੱਗੇ ਵੀ ਇਹਨਾਂ ਨੌਜਵਾਨਾਂ ਦੇ ਉੱਤੇ ਕਾਬੂ ਕਰ ਲਏਗੀ? ਨਹੀਂ। ਮੋਦੀ ਵਾਸਤੇ ਨਾ ਸਿਰਫ ਹੁਣ ਭਾਰਤ ਤੋਂ ਬਾਹਰ ਦੀ ਹਦੂਦ ਜਿਹੜੀ ਉਹ ਖਤਰਾ ਹੈਗੀ ਹੈ, ਬਲਕਿ ਭਾਰਤ ਦੇ ਅੰਦਰ ਵੀ ਉਹਦੇ ਵਾਸਤੇ ਇਹ ਨੌਜਵਾਨ ਖਤਰਾ ਬਣਦੇ ਜਾ ਰਹੇ ਆ। ਕਿਉਂਕਿ ਹੁਣ ਮੋਦੀ ਦਾ ਜਿਹੜਾ ਚੂਰਨ ਹੈ ਨਾ, ਜਿਹੜੀ ਇਹ ਫੱਕੀ ਹੈ, ਇਹ ਨੌਜਵਾਨਾਂ ਨੂੰ ਨਹੀਂ ਬਚਦੀ ਪਈ। ਪਾਰਲੀਮੈਂਟ ਹੋ ਗਿਆ, ਰਿਆਸਤ ਹੋ ਗਈ, ਤਨਜ਼ੀਮੀ ਢਾਂਚੇ ਹੋ ਗਏ, ਉਹਨਾਂ ਨੂੰ ਕਾਕਰੋਚ ਜਨਤਾ ਪਾਰਟੀ ਨੇ ਹਿਲਾ ਕੇ ਰੱਖ ਦਿੱਤਾ ਹੈ। ਕਿੱਧਰ ਗਈ ਤੁਹਾਡੀ ਬੀਜੇਪੀ? ਔਰ ਤੁਸੀਂ ਇਹ ਦੇਖੋ ਕਿ ਇਸ ਪਾਰਟੀ ਦੇ ਕੋਲੇ ਨਾ ਕੋਈ ਇੰਤਖਾਬੀ ਮਸ਼ੀਨਰੀ ਹੈਗੀ ਹੈ, ਨਾ ਕੋਈ ਸਿਆਸੀ ਢਾਂਚਾ ਹੈਗਾ, ਔਰ ਨਾ ਹੀ ਕੋਈ ਉਮੀਦਵਾਰ ਹੈਗਾ, ਔਰ ਨਾ ਹੀ ਇਸ ਪਾਰਟੀ ਦੇ ਕੋਲੇ ਕੋਈ ਮੁਨਜ਼ਮ ਨਿਜ਼ਾਮ ਮੌਜੂਦ ਹੈ। ਲੇਕਿਨ ਇਹਦੇ ਬਾਵਜੂਦ ਇਹਨੇ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹਦੇ ਬਾਵਜੂਦ ਜਿਹੜਾ ਨਾ ਉਹ ਬੀਜੇਪੀ ਜਿਹੜੀ ਹੈ ਨਾ ਉਹ ਡਾਵਾਂਡੋਲ ਹੋ ਗਈ ਹੈ। ਤੁਸੀਂ ਇਹ ਦੇਖੋ ਕਿ ਜਿਵੇਂ ਹੀ ਇਹ ਪਾਰਟੀ ਸੋਸ਼ਲ ਮੀਡੀਆ ਦੇ ਉੱਤੇ ਨੇ ਆਪਣਾ ਅਕਾਊਂਟ ਬਣਾਇਆ ਹੈ ਤੇ ਕਿਦਾਂ ਮਿਲੀਅਨਸ ਦੇ ਉੱਤੇ ਇਹਦੇ ਫਾਲੋਅਰਸ ਵਧੇ ਨੇ। ਸੋ ਜਨਾਬੇ ਵਾਲਾ ਜਿਹੜੀ ਇਹ ਕਾਕਰੋਚ ਜਨਤਾ ਪਾਰਟੀ ਹੈ, ਮੰਨੋ ਜਾਂ ਨਾ ਮੰਨੋ, ਇਹ ਆਉਣ ਵਾਲੇ ਕੁਝ ਹੀ ਟਾਈਮ ਦੇ ਵਿੱਚ ਮੋਦੀ ਵਾਸਤੇ ਸਭ ਤੋਂ ਵੱਡਾ ਖਤਰਾ ਬਣੇਗੀ। ਵੈਸੇ ਤਾਂ ਮੈਂ ਇੱਕ ਚੀਜ਼ ਦੱਸ ਦਵਾਂ ਕਿ ਮੋਦੀ ਜਿਹੜੀ ਸਿਆਸਤ ਹੈ ਨਾ, ਉਹਦਾ ਬਹੁਤ ਵੱਡਾ ਜਿਹੜਾ ਪਿਲਰ ਹੈ ਉਹ ਨੌਜਵਾਨ ਤਬਕਾ ਹੈ। 2014 ਤੋਂ ਲੈ ਕੇ 2019 ਤੱਕ ਬਹੁਤ ਸਾਰੇ ਕਰੋੜਾਂ ਨੌਜਵਾਨ ਨੇ ਜੋ ਕਿ ਉਹਨਾਂ ਨੂੰ ਬੀਜੇਪੀ ਵੱਲੋਂ ਇਹ ਉਮੀਦ ਦਿਲਾਈ ਗਈ ਕਿ ਜੀ ਤੁਹਾਨੂੰ ਰੋਜ਼ਗਾਰ ਮਿਲੇਗਾ, ਤੁਹਾਨੂੰ ਜਿਹੜਾ ਨਾ ਉਹ ਤਾਲੀਮ ਅੱਛੀ ਮਿਲੇਗੀ, ਤੁਹਾਨੂੰ ਨੌਕਰੀਆਂ ਮਿਲਣਗੀਆਂ, ਪਤਾ ਨਹੀਂ ਕੀ ਇਹਨਾਂ ਨੇ ਡਰਾਮੇ ਕੀਤੇ ਨੇ। ਵੈਸੇ ਅੱਜ ਇਹੀ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਹਕੂਮਤ ਤੋਂ ਹੀ ਸਵਾਲ ਪੁੱਛਦਾ ਪਿਆ ਕਿ ਵੀ ਉਹ ਕਿੱਧਰ ਗਿਆ ਸਾਡਾ ਰੋਜ਼ਗਾਰ, ਕਿੱਧਰ ਗਈਆਂ ਸਾਡੀਆਂ ਨੌਕਰੀਆਂ, ਕਿੱਧਰ ਗਏ ਸਾਡੇ ਹਕੂਕ? ਉਹ ਤਾਂ ਪੂਰੇ ਕੀਤੇ ਨਹੀਂ। ਔਰ ਅੱਜ ਉਹੀ ਨੌਜਵਾਨ ਇਹਨਾਂ ਦਾ ਗਿਰਬਾਨ ਫੜ ਕੇ ਇਹਨਾਂ ਤੋਂ ਸਵਾਲ ਕਰਦਾ ਪਿਆ। ਸੋ ਜਨਾਬੇ ਵਾਲਾ ਦਿਲਚਸਪ ਗੱਲ ਇਹ ਹੈ ਕਿ ਕਾਕਰੋਚ ਜਨਤਾ ਪਾਰਟੀ ਦਾ ਅਸਲ ਹਦਫ ਜਿਹੜਾ ਹੈ ਉਹ ਵੈਸੇ ਵੀ ਅਗਰ ਦੇਖਿਆ ਜਾਵੇ ਨਾ ਤਾਂ ਉਹਨਾਂ ਦਾ ਸਿਰਫ ਮੋਦੀ ਨਹੀਂ ਹੈ, ਬਲਕਿ ਇਹ ਨਿਜ਼ਾਮ ਹੈ ਕਿ ਜਿਹੜੀ ਬਦਇੰਤਜ਼ਾਮੀ ਹੈ ਇਮਤਿਹਾਨੀ ਮਰਾਕਜ਼ ਦੇ ਵਿੱਚ, ਜਿਹੜੇ ਪੇਪਰ ਲੀਕਸ ਹੁੰਦੇ ਨੇ ਉਹ, ਤਾਲੀਮੀ ਬੁਹਰਾਨ ਜਿਹੜਾ ਹੈਗਾ ਉਹ, ਔਰ ਨੌਜਵਾਨਾਂ ਦਾ ਮੁਸਤਕਬਲ। ਹਜੇ ਤਾਂ ਉਹ ਇਹ ਚੀਜ਼ ਡਿਸਕਸ ਕਰਦੇ ਪਏ ਆ, ਲੇਕਿਨ ਮੈਨੂੰ ਇੱਕ ਬਹੁਤ ਵੱਡਾ ਤੂਫਾਨ ਨਜ਼ਰ ਆਉਂਦਾ ਪਿਆ, ਬਹੁਤ ਵੱਡਾ। ਹੋ ਸਕਦਾ ਹੈ ਕਿ ਅਭਿਜੀਤ ਦਿਪਕੇ ਜਿਹੜਾ ਹੈਗਾ ਭਾਰਤ ਦਾ ਜਿਹੜਾ ਨਾ ਉਹ ਮੋਦੀ ਬਣ ਜਾਵੇ, ਕਿਉਂਕਿ ਉਹ ਦਿਨ ਦੂਰ ਤਾਂ ਨਹੀਂ ਹੈਗਾ। ਬਹਰਹਾਲ ਮੈਂ ਆਪਣੇ ਵਲੌਗਸ ਦੇ ਵਿੱਚ ਕਈ ਦਫਾ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਭਾਰਤੀ ਆਵਾਮ ਜਿਹੜੀ ਹੈਗੀ ਹੈ ਉਹਦੇ ਤੋਂ ਮੈਨੂੰ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕਿਉਂਕਿ ਉਹ ਤਾਂ ਵਿਚਾਰੀ ਆਪ ਜਿਹੜਾ ਮੋਦੀ ਦਾ ਜਿਹੜਾ ਤਸ਼ੱਦਦ ਹੈਗਾ, ਜਿਹੜੀ ਉਹਨੇ ਦਲਦਲ ਬਣਾਈ ਹੋਈ ਹੈ, ਉਹਦੇ ਵਿੱਚ ਫਸੀ ਪਈ ਹੈ। ਠੀਕ ਹੈ, ਔਰ ਇਹ ਜਿਹੜੀ ਪਾਰਟੀ ਹੈ, ਇਹ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ, ਇਹ ਭਾਰਤ ਦੇ ਵਿੱਚ ਇਨਕਲਾਬ ਵੀ ਲੈ ਕੇ ਆ ਸਕਦੀ ਹੈ, ਕਿਉਂਕਿ ਉਸ ਪਾਰਟੀ ਦੇ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਵੀ ਲੱਗਦੇ ਪਏ ਆ। ਫਿਲਹਾਲ ਜਿਹੜੀ ਇਹ ਤਹਿਰੀਕ ਇੱਕ ਤਨਜ਼ੋ ਮਜ਼ਾਕ ਤੋਂ ਸ਼ੁਰੂ ਹੋਈ ਹੈ, ਇਹਨੇ ਬਕਾਇਦਾ ਕੋਈ ਇਲੈਕਸ਼ਨ ਤਾਂ ਨਹੀਂ ਲੜਿਆ, ਲੇਕਿਨ ਇਹ ਤਹਿਰੀਕ ਹੌਲੀ ਹੌਲੀ ਬਹੁਤ ਸਾਰੇ ਸੰਜੀਦਾ ਹਲਕੇ ਜਿਹੜੇ ਨੇ ਉਹਨਾਂ 'ਚ ਮਕਬੂਲ ਹੁੰਦੀ ਪਈ ਹੈ। ਸਿਆਸਤ ਦੇ ਵਿੱਚ ਬਾਜ਼ ਔਕਾਤ ਵੋਟ ਬਾਅਦ 'ਚ ਮੁਤਾਸਰ ਹੁੰਦੇ ਆ, ਬਿਆਨੀਆਂ ਪਿਆਰੇ ਬਦਲ ਜਾਂਦੇ। ਔਰ ਜਦੋਂ ਨੌਜਵਾਨ ਕਿਸੇ ਹੁਕੂਮਤ ਦਾ ਮਜ਼ਾਕ ਉਡਾਉਣਾ ਸ਼ੁਰੂ ਕਰਦੇ ਨਾ, ਤੇ ਇਹਦਾ ਮਤਲਬ ਇਹ ਹੁੰਦਾ ਕਿ ਖੌਫ ਬਹੁਤ ਘੱਟ ਹੋ ਗਿਆ ਔਰ ਸਵਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੋ ਗਏ। ਇਹੀ ਸਵਾਲਾਤ ਕਾਕਰੋਚ ਜਨਤਾ ਪਾਰਟੀ ਕਰਦੀ ਪਈ ਹੈ। ਔਰ ਜਦੋਂ ਸਵਾਲਾਤ ਵਧਣ ਲੱਗ ਜਾਣ ਤੇ ਸਮਝ ਲਓ ਕਿ ਸਿਆਸੀ ਨੁਕਸਾਨ ਦਾ ਆਗਾਜ਼ ਉਦੋਂ ਹੀ ਸ਼ੁਰੂ ਹੋ ਗਿਆ, ਜੋ ਕਿ ਭਾਰਤ ਵਾਸਤੇ ਜਿਹੜਾ ਸ਼ੁਰੂ ਹੋ ਚੁੱਕਿਆ ਹੋਇਆ, ਖਾਸ ਕਰਕੇ ਬੀਜੇਪੀ ਔਰ ਮੋਦੀ ਸਰਕਾਰ ਵਾਸਤੇ। ਅਭਿਜੀਤ ਦਿਪਕੇ ਤਾਂ ਹਲੇ ਕਹਿੰਦਾ ਪਿਆ ਕਿ ਜੀ ਇਹ ਤਹਿਰੀਕ ਜਿਹੜੀ ਉਹ ਕਾਫੀ ਪੁਰਾਣੀ ਹੈਗੀ ਹੈ ਔਰ ਇਸ ਤਹਿਰੀਕ ਨੂੰ ਬੰਗਲਾਦੇਸ਼ ਔਰ ਦੀਗਰ ਮੁਲਕਾਂ ਦੇ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦੀ ਤਹਿਰੀਕਾਂ ਨਾਲ ਨਾ ਜੁੜਿਆ ਜਾਵੇ। ਠੀਕ ਹੈ, ਅਸੀਂ ਆਈਨੀ ਤੌਰ ਤੇ, ਜਮਹੂਰੀ ਤੌਰ ਤੇ ਪੁਰਅਮਨ ਰਵਾਂਗੇ, ਲੇਕਿਨ ਇਹੀ ਤਹਿਰੀਕ ਆਉਣ ਵਾਲੇ ਵਕਤ ਵਿੱਚ ਕਾਫੀ ਪੁਰਤਸ਼ੱਦਦ ਬਣ ਜਾਏਗੀ। ਔਰ ਇਹ ਆਈ ਕੁਡ ਬੀ ਰੋਂਗ, ਇਹ ਮੈਨੂੰ ਲੱਗਦਾ ਪਿਆ ਵੈਸੇ ਕਿ ਇਹ ਜਿਹੜੀ ਤਹਿਰੀਕ ਹੈਗੀ ਹੈ, ਇਸ ਤਹਿਰੀਕ ਦੇ ਕਰਕੇ ਇੰਡੀਆ ਦਾ ਹਾਲ ਵੀ ਸ਼੍ਰੀਲੰਕਾ ਵਰਗਾ ਹੋਏਗਾ ਔਰ ਬੰਗਲਾਦੇਸ਼ ਵਰਗਾ ਹੋਏਗਾ। ਇਹ ਤਹਿਰੀਕ ਦੇਖਦੇ ਹੀ ਦੇਖਦੇ ਜਿਹੜਾ ਨਾ ਉਹ ਆਪਣੇ ਆਪ ਨੂੰ ਇਸ ਕਦਰ ਅਰੂਜ ਤੇ ਲੈ ਕੇ ਆਏਗੀ, ਕਿਉਂਕਿ ਅਗਰ ਇਮਤਿਹਾਨੀ ਸਕੈਂਡਲਸ, ਪੇਪਰ ਲੀਕਸ, ਨੌਜਵਾਨਾਂ ਦੇ ਰੋਜ਼ਗਾਰ ਦੇ ਮਸਾਇਲ ਨਾ ਹੱਲ ਹੋਣ ਤਾਂ ਫਿਰ ਤਹਿਰੀਕ ਮਜ਼ੀਦ ਫੈਲੇਗੀ ਔਰ ਹੋ ਸਕਦਾ ਹੈ ਕਿ ਇਹ ਤਹਿਰੀਕ ਫਿਰ ਭਾਰਤੀ ਹਕੂਮਤ ਦਾ ਤਖਤਾ ਹੀ ਪਲਟ ਦੇਵੇ ਕਿ ਸਾਰਾ ਕੁਝ ਅਸੀਂ ਖੁਦ ਹੀ ਕਰਾਂਗੇ। ਠੀਕ ਹੈ, ਬਹਰਹਾਲ ਵਲੌਗ ਆਪਾਂ ਕਰਦੇ ਇੱਥੇ ਖਤਮ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਨ।